ਲੰਘੇ ਦਿਨੀ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਸੀ ਵਾਈਟ ਹਾਊਸ ਡੈਮੋ ਕੋਰਸਪੋਂਡੈਂਟ ਜਿਹੜਾ ਡਿਨਰ ਸੀਗਾ ਉਸ ਦਰਮਿਆਨ ਜਿਹੜੀ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ ਉਹਦੇ ਵਿੱਚ ਚਲੋ ਚੰਗੀ ਗੱਲ ਹੈ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਇਹ ਦੋਸ਼ੀ ਸੀਗਾ ਇਹਨੂੰ ਟਰੰਪ ਦੇ ਉੱਤੇ ਜਿਹੜਾ ਅਟੈਂਪ ਅਸੈਸੀਨੇਸ਼ਨ ਦੇ ਦੋਸ਼ਾਂ ਦੇ ਤਹਿਤ ਜਿਹੜਾ ਉਹ ਚਾਰਜ ਕੀਤਾ ਗਿਆ। ਸੋ ਕੋਸ਼ਿਸ਼ ਦੇ ਤਹਿਤ ਚਾਰਜ ਕੀਤਾ ਗਿਆ। ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਹੈ ਜਿਹਦੇ ਉੱਤੇ ਚਰਚਾ ਹੋ ਰਹੀ ਹੈ। ਜਸਟਿਸ ਡਿਪਾਰਟਮੈਂਟ ਜਿਹੜਾ ਇਨਵੈਸਟੀਗੇਟ ਕਰ ਰਿਹਾ ਤੇ ਉਹਨਾਂ ਨੇ ਬਿਊਰੋ ਆਫ ਅਲਕੋਹਲ ਟਬੈਕੋ ਫਾਇਰ ਆਰਮਸ ਐਂਡ ਐਕਸਪਲੋਸਿਵ ਤੇ ਹੋਰ ਜਿਹੜੀਆਂ ਨੇ ਜਿੰਨੀਆਂ ਵੀ ਏਜੰਸੀਜ਼ ਨੇ ਉਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਇਹਨੇ ਜਿਹੜਾ ਫਾਇਰ ਕੀਤਾ ਸੀਗਾ 31 ਸਾਲਾ ਕੋਲ ਐਲਨ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਉਹਨੂੰ ਚਾਰਜ ਕੀਤਾ ਜਾਊਗਾ। ਸੋ 6 ਉਹਨਾਂ ਨੇ ਜਿਹੜੇ ਫਾਇਰ ਕੀਤੇ ਸੀਗੇ ਗਨਮੈਨ ਜਦੋਂ ਤੱਕ ਉਹ ਸਿਕਿਉਰਿਟੀ ਚੈੱਕ ਪੁਆਇੰਟ ਤੱਕ ਵਧਿਆ ਸੀਗਾ ਵਾਸ਼ਿੰਗਟਨ ਹਿਲਟਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨੂੰ ਦਬੋਚ ਲਿਆ ਗਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਕਿ ਦੋ ਜਿਹੜੇ ਸੋਰਸ ਫੈਮੀਲੀਅਰ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਜਾਂਚ ਅੱਗੇ ਵੀ ਜਾ ਸਕਦੀ ਆ। ਉਹਦਾ ਪਿੱਛੇ ਮੋਟਿਵ ਤੋਂ ਬਾਅਦ ਉਹ ਕਿਉਂ ਇਧਰਲੇ ਪਾਸੇ ਆ ਜਾਂ ਹੋਰ ਉਹਦੇ ਨਾਲ ਕਿਹੜੇ ਐਸੋਸੀਏਟ ਆ ਬੰਦੇ ਉਹਨਾਂ ਦੇ ਬਾਰੇ ਜਿਹੜੀ ਹਲੇ ਜਾਂਚ ਆ ਉਹ ਚੱਲ ਰਹੀ ਆ। ਪਰ ਇਹਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਸੀਗਾ ਅਟੈਂਪਟ ਟੂ ਅਸੈਸੀਨੇਟ ਦਾ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਤੇ ਹੁਣ ਕਹਿੰਦੇ ਵੀ ਡਿਸਚਾਰਜ ਕੀਤਾ ਗਿਆ ਫਾਇਰ ਆਰਮ ਡਿਊਰਿੰਗ ਅ ਕ੍ਰਾਈਮ ਆਫ ਵਾਇਲੈਂਸ। ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਚਾਰਜ ਨੇ ਉਹ ਇਸ ਮਾਮਲੇ ਦੇ ਵਿੱਚ ਐਡ ਕੀਤੇ ਗਏ ਨੇ ਤੇ ਉਹਦੀ ਜਿਹੜੀ ਫਸਟ ਕੋਰਟ ਅਪੀਅਰੈਂਸ ਹੋਈ ਸੀ ਉਹ ਮੰਡੇ ਨੂੰ ਹੋਈ ਸੀ। ਪਰ ਉਹਨੇ ਜਿਹੜਾ ਪਲੀ ਆ ਉਹ ਨਹੀਂ ਐਂਟਰ ਕੀਤਾ ਸੀਗਾ ਜੀ। ਅੱਜ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਕਸਟ ਆ ਉਹਨਾਂ ਦੀ ਹੀਅਰਿੰਗ ਕਾਂਗਰਸ ਦੇ ਸਾਹਮਣੇ ਸੀਗੀ ਹਾਊਸ ਆਰਮ ਸਰਵਿਸਿਜ਼ ਕਮੇਟੀ ਦੇ ਸਾਹਮਣੇ ਤੇ ਪਹਿਲੀ ਵਾਰੀ ਜਿਹੜੇ ਉਹਨਾਂ ਨੂੰ ਕਾਫੀ ਜਿਹੜੇ ਟਫ ਕੁਐਸਚਨ ਆ ਉਹ ਉਹਨਾਂ ਦੇ ਆਨਸਰ ਦੇਣੇ ਪਏ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ $25 ਬਿਲੀਅਨ ਤੁਸੀਂ ਹੁਣ ਤੱਕ ਸਪੈਂਡ ਕਰ ਦਿੱਤਾ ਹੈਗਾ ਆ ਤੇ ਬਿਗੇਸਟ ਪ੍ਰੋਬਲਮ ਕੀ ਹੈਗੀ ਆ ਤੇ ਉਹਨਾਂ ਨੇ ਕਿਹਾ ਵੀ ਬਿਗੇਸਟ ਚੈਲੰਜ ਇਹ ਆ ਵੀ ਸਾਡੇ ਜਿਹੜੇ ਐਡਵਰਸਰੀ ਮੁਲਕ ਆ ਜਿੱਦਾਂ ਜਾਣੀ ਕਿ ਇਰਾਨ ਉਹ ਨਿਊਕਲੀਅਰ ਬੰਬ ਬਣਾ ਸਕਦੇ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਇਹ ਅਟੈਕ ਕੀਤਾ ਹੈਗਾ ਆ ਤੇ ਕਾਂਗਰਸ ਤੋਂ $1.5 ਟ੍ਰਿਲੀਅਨ ਦਾ ਡਿਫੈਂਸ ਬਜਟ ਹਜੇ ਪਾਸ ਕਰਾਉਣਾ ਹੈਗਾ ਪੀਟ ਹੈਕਸਟ ਹੋਣੀ। ਉਦੋਂ ਬਾਅਦ ਰਿਪਰੈਜ਼ੈਂਟੇਟਿਵ ਐਡ ਸਮਿਥ ਉਹਨਾਂ ਨੇ ਕਾਫੀ ਕ੍ਰਿਟਿਸਿਜ਼ਮ ਕੀਤਾ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੀ 2025 ਦੇ ਵਿੱਚ ਜਦੋਂ ਪਿਛਲੇ ਸਾਲ ਅਟੈਕ ਕੀਤਾ ਸੀ ਇਰਾਨ ਦੇ ਵਿੱਚ ਉਦੋਂ ਉਹਨਾਂ ਦੇ ਨਿਊਕਲੀਅਰ ਜਿਹੜੇ ਜੋ ਵੀ ਸਮਾਨ ਸੀਗਾ ਉਹ ਸਾਰਾ ਡਿਸਟਰੋਏ ਕਰ ਦਿੱਤਾ ਸੀ। ਉਹ ਗਿਆ ਉਹਨੂੰ ਜਿੱਦਾਂ ਪੀਟ ਹੈਕਸਟ ਨੂੰ ਜਵਾਬ ਨਹੀਂ ਇਹਦਾ ਆਇਆ ਕਹਿੰਦਾ ਵੀ ਨਹੀਂ ਉਹ ਥੋੜਾ ਹੋਇਆ ਸੀ ਹੁਣ ਅਸੀਂ ਜ਼ਿਆਦਾ ਕਰਤਾ। ਪਰ ਈਵਨ ਜਿਹੜੇ ਰਿਪਬਲਿਕਨਸ ਵੀ ਆ ਜਿਨ੍ਹਾਂ ਦੇ ਵਿੱਚ ਸੈਨੇਟਰ ਟੌਮ ਟਿਲਰਸ ਆ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਤਾਂ ਇੰਨੀ ਜਿਹੜੀ ਹੱਦ ਕਰ ਦਿੱਤੀ ਵੀ ਜਿਹੜਾ ਟੌਪ ਦਾ ਜਨਰਲ ਸੀ ਉਸ ਨੂੰ ਵੀ ਫਾਇਰ ਕਰ ਦਿੱਤਾ। ਰਿਪਰੈਜ਼ੈਂਟੇਟਿਵ ਆਸਟਨ ਸਕਾਟ ਨੇ ਕਿਹਾ ਵੀ ਜਨਰਲ ਰੈਂਡੀ ਜਾਰਜ ਜਿਹਦੀ ਇਦਾਂ ਦੀ ਵਧੀਆ ਸਰਵਿਸ ਸੀ US ਆਰਮੀ ਦੇ ਵਿੱਚ ਉਸ ਦੀ ਵੀ ਜਿਹੜੀ ਤੁਸੀਂ ਛੁੱਟੀ ਕਰ ਦਿੱਤੀ। ਤੇ ਜਿਹੜੇ ਜੌਨ ਗਰਮੈਂਡੀ ਆ ਆਪਣੇ ਕੈਲੀਫੋਰਨੀਆ ਤੋਂ ਹੈਗੇ ਆ ਸਟਰ ਕਾਉਂਟੀ ਵਾਲੇ ਏਰੀਆ ਤੋਂ ਜੋ ਕਾਂਗਰਸਮੈਨ ਆ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕਿਹਨੂੰ ਚੀਅਰ ਇੱਥੇ ਕਰ ਰਹੇ ਹੈਗੇ ਆ ਕੀ ਤੁਸੀਂ ਜਿਹੜਾ ਦੱਸਣਾ ਚਾਹੁੰਦੇ ਹੈਗੇ ਆ ਤੁਹਾਡੇ ਕੋਈ ਵੀ ਜਵਾਬ ਜਿਹੜਾ ਸਹੀ ਨਹੀਂ ਆ ਰਿਹਾ। ਸੋ ਕਾਫੀ ਜਿਹੜਾ ਹੈਕਸਟ ਦੇ ਨਾਲ ਕੁਐਸਚਨ ਆਨਸਰਾਂ ਦੇ ਵਿੱਚ ਉਹਨਾਂ ਨੂੰ ਝਟਕਾ ਲੱਗਾ। ਜੀ ਬਿਲਕੁਲ।